जयशंकर की कह रहे हैं इंडिया चाइना मस्ट मूव फॉरवर्ड ऑन de-escalation as Jayashankar tells Wang. External Affairs Minister in Beijing for first visit since Galwan ahead of SCO Foreign Minister meet where language on terrorism to be closely watched. EAM Jayashankar in China push for border stability, SCO unity and renewed bilateral ties. फिर जयशंकर वैंग जी रिव्यू इंडिया चाइना टाइज स्ट्रेस पीपल सेंट्रिक स्टेप्स एंड बॉर्डर स्टेबिलिटी कि लोगों का आपस तालमेल हुण मानसरोवर यात्रा भी शुरू हो गई डायरैक्ट फ्लाइट्स भी कित्थे गया तुहाडा कि जी असी जमीन वापस लैनी है असी फलाना करना है ते ढिमका करना ਹੁਣ ਚਾਈਨਾ ਦਾ ਰਵੱਈਆ ਕੀ ਹੈ ਠੀਕ ਇਹਨਾਂ ਦਾ ਹੀ ਮੀਡੀਆ ਦੀ ਰਿਪੋਰਟਿੰਗ ਹੈ ਅਹੈਡ ਆਫ ਜੈਸ਼ੰਕਰਸ ਵਿਜ਼ਿਟ ਚਾਈਨਾ ਸੇਜ਼ ਤਿੱਬਤ ਰਿਲੇਟਡ ਇਸ਼ੂਜ਼ ਥੌਰਨ ਇਨ ਟਾਈਜ਼ ਵਿਦ ਇੰਡੀਆ ਤਰਲੇ ਕਰ ਰਹੇ ਨੇ ਹੁਣ ਐਸ ਜੈਸ਼ੰਕਰ ਜਾਂ ਦੂਜੇ ਅਸੀਂ ਬ੍ਰਿਕਸ ਨੂੰ ਮਜ਼ਬੂਤ ਕਰੀਏ ਇਧਰ ਅਮਰੀਕਾ 'ਚ ਕਹਿ ਕੇ ਗਏ ਨੇ ਜੀ ਅਸੀਂ ਨਹੀਂ ਕੋਈ ਡਾਲਰ ਦੇ ਬਰਾਬਰ ਕੁਝ ਵੀ ਖੜਾ ਹੋਣ ਦੇਣਾ ਚਾਹੁੰਦਾ ਟਰੰਪ ਕਹਿੰਦਾ ਵੀ ਜਿਹੜਾ ਬ੍ਰਿਕਸ ਦੇ ਵਿੱਚ ਗਿਆ ਐਂਟੀ ਅਮਰੀਕਾ ਲਾਈਨ ਹੋਇਓ ਤੇ ਮੈਂ 50% ਟੈਰਿਫ ਠੋਕੂ ਹੁਣ ਇਹਨਾਂ ਨੂੰ ਲੱਗ ਰਿਹਾ ਵੀ ਇੱਥੋਂ 76 ਪੈ ਰਹੇ ਨੇ ਕੋਈ ਪਾਰਟ ਨਹੀਂ ਹੈ ਚਾਈਨਾ ਦੇ ਪੈਰ ਫੜ ਲਓ ਕੋਈ ਦੁਨੀਆ ਦਾ ਮੁਲਕ ਆ ਪਹਿਲਗਾਮ ਦਾ ਡਰਾਮਾ ਇਹਨਾਂ ਨੇ ਕੀਤਾ ਅਦਰ ਦੈਨ ਕਿ ਉਹ ਨੈਤਨਯਾਹੂ ਦਾ ਯਾਰ ਜਿਹੜਾ ਮੋਦੀ ਦਾ ਉਹ ਤੇ ਕੋਈ ਦੁਨੀਆ ਦਾ ਮੁਲਕ ਇਹਨਾਂ ਦੇ ਨਾਲ ਨਹੀਂ ਖਲੋਤਾ ਹੁਣ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਸਾਡੀ ਤਾਂ ਸਰਵਾਈਵਲ ਔਖੀ ਹੋ ਜਾਣੀ ਹੈ ਤੇ ਜਾ ਕੇ ਚੀਨ ਦੇ ਪੈਰ ਫੜ ਲੈਣ ਕਿ ਚੀਨਮ ਸ਼ਰਣਮ ਗੱਛਾਮ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਹੰਕਾਰੀ ਅਤੇ ਬੇਸ਼ਰਮ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਕੱਲ੍ਹ ਚੀਨ ਨੂੰ ਮੱਥਾ ਟੇਕਣ ਲਈ ਚੀਨ ਦੀ ਯਾਤਰਾ ਤੇ ਗਿਆ ਹੋਇਆ ਹੈ ਔਰ ਉਹ ਚੀਨ ਅੱਗੇ ਸਬੰਧ ਨਾਰਮਲ ਬਣਾਉਣ ਲਈ ਲੇਲੜੀਆਂ ਕੱਢ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪੰਜਾਬੀ ਜ਼ਬਾਨ ਬੜੀ ਅਮੀਰ ਜ਼ਬਾਨ ਹੈ ਸਾਡੀਆਂ ਕਹਾਣੀਆਂ ਸਾਡੇ ਅਖਾਣ ਮੁਹਾਵਰੇ ਉਹ ਬਹੁਤ ਕੁਝ ਬਿਆਨ ਕਰਦੇ ਨੇ ਔਰ ਅਕਸਰ ਇੱਕ ਜਿਹੜਾ ਕਿਸੇ ਦੇ ਰਵੱਈਏ ਨੂੰ ਜਿਹਦੀ ਧੌਣ ਦੇ ਵਿੱਚ ਕਿੱਲਾ ਜਾਂ ਕੀਲਾ ਵੀ ਕਹਿੰਦੇ ਨੇ ਮਾਲਵੇ 'ਚ ਕੀਲਾ ਫਸਿਆ ਹੋਏ ਉਹ ਹੰਕਾਰੀ ਪਹਿਲਾਂ ਤਾਂ ਧੌਣ ਬੜੀ ਅਕੜਾ ਕੇ ਰੱਖਦਾ ਹੈ ਜਿਸ ਬਾਰੇ ਹੈ ਕਿ ਵੀ ਅਸੀਂ ਸਾਨ ਹੁੰਦੇ ਹਾਂ ਸਾਨ ਦਾ ਇੱਕ ਆਪਣਾ ਖੌਫ ਹੁੰਦਾ ਅਤੇ ਜਦੋਂ ਫਿਰ ਕੋਈ ਆ ਕੇ ਉਹ ਕੀਲਾ ਕੱਢ ਦੇ ਅਤੇ ਬਿਲਕੁਲ ਜਿਹੜਾ ਉਹ ਫਿਰ ਉਹਨਾਂ ਨੂੰ ਪੁੱਛੋ ਵੀ ਕੀ ਗੱਲ ਹੈ ਅਸੀਂ ਗਊ ਦੇ ਜਾਏ ਹਾਂ ਜੀ ਹੁਣ ਹੈ ਤਾਂ ਦੋਨਾਂ ਦਾ ਮਤਲਬ ਇੱਕੋ ਹੀ ਹੈ ਵੀ ਸਾਨ ਤੋਂ ਗਊ ਦੇ ਜਾਏ ਦਾ ਫਰਕ ਔਰ ਇਸ ਬਾਰੇ ਹੀ ਸ਼ਾਇਦ ਇਹ ਜਿਹੜਾ ਕਰੈਕਟਰ ਹੈ ਬ੍ਰਾਹਮਣ ਦਾ ਔਰ ਇਹਨਾਂ ਦਾ ਹਿੰਦੂਤਵੀ ਅੱਜ ਆਪਣੇ ਆਪ ਨੂੰ ਕਹਿਣ ਜਿਹੜਾ ਫਖਰ ਮਹਿਸੂਸ ਕਰਦੇ ਨੇ ਇਹ 19ਵੀਂ ਸਦੀ ਦੇ ਬਿਗਨਿੰਗ ਦੇ ਵਿੱਚ ਜਾਂ ਮਿਡਲ ਦੇ ਵਿੱਚ ਕਿਸੇ ਯੂਰਪੀਅਨ ਨੇ ਇਹਨਾਂ ਦੇ ਕਰੈਕਟਰ ਨੂੰ ਜਿਹੜਾ ਹੈ ਉਹ ਵਨ ਲਾਈਨਰ ਜੇ ਕਹਿਣਾ ਹੋਏ ਉਹਨਾਂ ਨੇ ਕਿਹਾ ਵੀ ਇਹ ਈਦਰ ਐਟ ਯੂਅਰ ਥਰੋਟ ਔਰ ਐਟ ਯੂਅਰ ਫੀਟ ਕਿ ਜਾਂ ਤੁਹਾਡੀ ਧੌਣ ਨੂੰ ਪੈਣਗੇ ਅਤੇ ਜਾਂ ਤੁਹਾਡੇ ਫਿਰ ਪੈਰ ਫੜ ਲੈਣਗੇ ਪਹਿਲਾਂ ਤਾਂ ਤੁਹਾਨੂੰ ਧਮਕਾਉਣਗੇ ਅਤੇ ਨਹੀਂ ਹੈ ਤਾਂ ਫਿਰ ਤੁਹਾਡੇ ਪੈਰ ਫੜ ਕੇ ਕਹਿਣਗੇ ਹਜ਼ੂਰ ਸਾਡੇ ਮਾਈ ਬਾਪ ਔਰ ਇਹੀ ਵਰਤਾਰਾ ਜਿਹੜਾ ਹੈ ਜੇ ਤੁਸੀਂ ਇਹਨਾਂ ਦਾ 3500 4000 ਸਾਲ ਦਾ ਸਰਵਾਈਵਲ ਟੈਕਟਿਕ ਵੀ ਦੇਖੋ ਕਿ ਇਸ ਦੇ ਨਾਲ ਇਹਨਾਂ ਨੇ ਸਰਵਾਈਵ ਵੀ ਕੀਤਾ ਹੈ ਇਹ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਵੀ 800-900 ਸਾਲ ਮੁਗਲਾਂ ਦਾ ਜਿਹੜਾ ਮੁਸਲਮਾਨਾਂ ਦੀ ਹਕੂਮਤ ਮੁਹੰਮਦ ਬਿਨ ਕਾਸਮ ਤੋਂ ਬਾਅਦ 200-250 ਸਾਲ ਮੁਗਲ ਔਰ ਉਸ ਸਾਰੇ ਪੀਰੀਅਡ 'ਚ ਇਹਨਾਂ ਨੇ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਕਿਵੇਂ ਇਹਨਾਂ ਨੇ ਜਿਹੜੇ ਇਹਨਾਂ ਦੇ ਟਰੇਟ ਹੁਣ ਔਰੰਗਜ਼ੇਬ ਦੀ ਫੌਜ ਦਾ ਇੱਕ ਤਿਹਾਈ ਰਾਜਪੂਤ ਸੀ ਅਕਬਰ ਦੇ 9 ਰਤਨਾਂ ਦਾ ਹਾਲ ਦੇਖ ਲਓ ਉਹਨਾਂ ਦਾ ਵੇਰਵਾ ਦੇਖ ਲਓ ਮੋਸਟ ਟਰਸਟਵਰਦੀ ਕੋ ਅਕਬਰ ਦਾ ਮਾਨ ਸਿੰਘ ਹੈ ਔਰ ਔਰੰਗਜ਼ੇਬ ਦਾ ਜੈ ਸਿੰਘ ਹੈ ਔਰ ਰਾਜਪੂਤ ਬੜੇ ਫਖਰ ਨਾਲ ਕਹਿੰਦੇ ਸੀ ਕਿ ਜੀ ਅਸੀਂ ਤਾਂ ਇਹ ਤਾਂ ਰਾਜਪੂਤ ਮੁਗਲ ਡਾਇਨੈਸਟੀ ਹੈ ਕੋਈ ਉਹ ਕੱਢ ਕੇ ਨਹੀਂ ਸੀ ਇਹਨਾਂ ਦੀਆਂ ਰਾਜਪੂਤ ਬੀਬੀਆਂ ਨੂੰ ਲਿਆਉਂਦੇ ਇਹ ਖੁਦ ਹੀ ਬੜੇ ਫਖਰ ਔਰ ਸ਼ਾਨ ਦੇ ਨਾਲ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਜਿਹੜੇ ਨੇ ਉਹਨਾਂ ਨੂੰ ਦੇ ਕੇ ਜਿਹੜਾ ਉਹ ਰਾਜ ਭਾਗ ਦਾ ਹਿੱਸਾ ਬਣਦੇ ਸੀ ਲੇਕਿਨ ਹੁਣ ਅੱਜ ਉਹੀ ਦੇਖੋ ਹੁਣ ਯੋਗੀ ਆਦਿੱਤਿਆਨਾਥ ਯੂਪੀ ਦਾ ਚੀਫ ਮਿਨਿਸਟਰ ਰਾਜਪੂਤ ਹੈ ਕਿਸ ਕਿਸਮ ਦਾ ਉਸ ਦਾ ਵਰਤਾਰਾ ਹੈ ਮੁਸਲਮਾਨਾਂ ਪ੍ਰਤੀ ਆ ਕਾਂਬੜੀਏ ਬਦਮਾਸ਼ ਕਿਸਮ ਦੇ ਜਿਹੜੇ ਲੋਫਰ
ਜਿਨ੍ਹਾਂ ਦੀ ਯਾਤਰਾ ਜੀ ਇਹ ਸ਼ਿਵ ਜੀ ਦੀ ਫੌਜ ਤੇ ਫਲਾਣਾ ਰਾਹ 'ਚ ਜਾਂਦਿਆਂ ਕਿਵੇਂ ਢਾਬਿਆਂ ਦੇ ਨੂੰ ਉਡਾ ਰਹੇ ਨੇ, ਔਰ ਇਹ ਹੈ ਕਿ ਜੀ ਕੋਈ ਨੇਮ ਪਲੇਟਾਂ ਲਾਓ ਕੋਈ ਮੁਸਲਮਾਨ ਰਾਹ 'ਚ ਨਜ਼ਰ ਨਾ ਆ ਜਾਏ। ਇਹੀ ਆਪਣੇ ਆਪ ਨੂੰ ਬੜਾ ਅੱਜ ਹਿੰਦੂਤਵਾ ਦਾ ਝੰਡਾ ਬਰਦਾਰ ਰਾਜਪੂਤ ਕਹਿਣ ਲੱਗ ਪਏ ਨੇ। ਹੁਣ ਇਹ ਵਰਤਾਰਾ ਜੇ ਤੁਸੀਂ ਦੇਖਣਾ ਹੋਇਆ, ਹਾਲਾਂਕਿ ਐਸ ਜੈ ਸ਼ੰਕਰ ਬਾਰੇ ਜਿਹੜਾ ਇਨਕਸ਼ਾਫ RSS ਦੇ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਨੇ ਕੀਤਾ, ਅਜੇ ਤੱਕ ਕਿਸੇ ਵੱਲੋਂ ਇਸ ਦੇ ਉੱਤੇ ਕੋਈ ਕਲੈਰੀਫਿਕੇਸ਼ਨ ਨਹੀਂ ਆਈ। ਕਿਸੇ ਨੇ ਆਪਣੇ ਡਿਫੈਂਸ ਦੇ ਵਿੱਚ ਕੋਈ ਗੱਲ ਨਹੀਂ ਕਹੀ। ਸੋ ਜੇ ਉਹਨੂੰ ਕਾਊਂਟਰ ਨਾ ਕੀਤਾ ਜਾਏ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਵੀ ਇਹ ਚਾਰਜ ਠੀਕ ਹੋਏਗਾ, ਕਿਉਂਕਿ ਸੁਬਰਾਮਨਿਅਮ ਸਵਾਮੀ ਜਿਹਦਾ ਇੱਕ ਬਹੁਤ ਵੱਡਾ ਰੋਲ ਸੀ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਉਣ 'ਚ, ਉਸ ਨੇ ਪਿਛਲੇ ਦਿਨਾਂ 'ਚ ਆਪਣੇ ਇੱਕ ਇੰਟਰਵਿਊ 'ਚ ਕਿਹਾ ਕਿ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ 9 ਸਾਲ ਚੀਫ ਮਿਨਿਸਟਰ ਰਿਹਾ, 10 ਵਾਰ ਚੀਨ ਗਿਆ, ਔਰ ਉਹਨੇ ਕਿਹਾ ਵੀ ਉਹਦਾ ਚੀਨ ਜਾਣ ਦਾ ਪਰਪਸ ਕੀ ਸੀ। ਐਸ ਜੈ ਸ਼ੰਕਰ ਉੱਥੇ ਐਂਬੈਸਡਰ ਹੁੰਦਾ ਸੀ ਚੀਨ ਦੇ ਵਿੱਚ ਇੰਡੀਆ ਦਾ, ਔਰ ਉਹ ਮੋਦੀ ਦੀ ਇਆਸ਼ੀ ਦਾ ਪ੍ਰਬੰਧ ਕਰਦਾ ਸੀ, ਔਰ ਇਹੀ ਕਾਰਨ ਹੈ ਕਿ ਵੀ ਚੀਨ ਦੇ ਕੋਲ ਇਸ ਦੀਆਂ ਮੋਦੀ ਦੀਆਂ ਉਹ ਵੀਡੀਓਜ਼ ਹੈਗੀਆਂ ਨੇ ਜੋ ਕੁਝ ਉੱਥੇ ਕਰਦਾ ਰਿਹਾ। ਇਸ ਲਈ ਇੰਨਾ ਨੁਕਸਾਨ ਕਰਵਾ ਕੇ ਵੀ ਚੀਨ ਦੇ ਸਾਹਮਣੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਵੀ ਗਵਾਈ ਹੈ, ਤਾਂ ਉਹ ਕਹਿੰਦਾ ਹੈ ਵੀ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਗੁੱਸਾ। ਔਰ ਐਸ ਜੈ ਸ਼ੰਕਰ ਕਿਉਂਕਿ ਭੇਤੀ ਹੈ, ਉਹ ਸਾਰੇ ਦਾ ਹਿੱਸਾ ਹੈ, ਇਸ ਲਈ ਇਹਨੂੰ ਫੋਰਨ ਮਿਨਿਸਟਰ ਬਣਾਇਆ, ਔਰ ਇਹ ਕਿਉਂਕਿ ਅਜੇ ਤੱਕ ਇਸ ਦੇ ਉੱਤੇ ਕੋਈ ਡਿਨਾਇਲ ਨਹੀਂ ਆਈ ਹੈ। ਹੁਣ ਇਹੀ ਐਸ ਜੈ ਸ਼ੰਕਰ ਜਿਹਦੇ ਧੌਣ 'ਚ ਕੀਲਾ ਫਸਿਆ ਹੋਇਆ ਸੀ, ਯੂਰਪ ਨੂੰ ਚੈਲੰਜ ਕਰਦਾ ਸੀ ਜੀ ਤੁਹਾਡੇ ਕਿੰਨੇ ਸਟੈਂਡ, ਜਿੰਨਾ ਤੇਲ ਤੁਸੀਂ ਲੈਂਦੇ ਹੋ ਰਸ਼ੀਆ ਤੋਂ ਯੂਰਪ ਲੈਂਦਾ ਰਿਹਾ, ਅਸੀਂ ਤਾਂ ਉਹਦਾ ਇੰਨਾ ਹਿੱਸਾ ਵੀ ਨਹੀਂ ਲੈਂਦੇ, ਸਾਡੀ ਆਪਣੀ ਆਜ਼ਾਦ ਜਿਹੜੀ ਹੈ ਉਹ ਨੀਤੀ ਹੈ, ਔਰ ਇਹ ਤੇ ਉਹ ਤੇ ਦੂਜਾ ਤੀਜਾ। ਚੀਨ ਬਾਰੇ ਜਦੋਂ ਉਹਨੂੰ ਲੱਗਾ ਕਿ ਵੀ ਹੁਣ ਕੁਆਡ ਦਾ ਹਿੱਸਾ ਵੀ ਮੋਦੀ ਦੇ ਪੀਰੀਅਡ 'ਚ ਐਸ ਜੈ ਸ਼ੰਕਰ ਦੇ ਵੇਲੇ ਹੀ ਇੰਡੀਆ ਬਣਿਆ ਕਿ ਜੀ ਅਸੀਂ ਚੀਨ ਦੇ ਖਿਲਾਫ ਖਲੋਣ ਨੂੰ ਤਿਆਰ ਹੈ। ਜਦੋਂ ਜੁੱਤੀਆਂ ਪਈਆਂ ਗਲਵਾਨ ਤੋਂ, ਔਰ ਝੂਠ ਤਾਂ ਹੈ ਹੀ ਹੈ, ਨਹੀਂ ਐਸ ਜੈ ਸ਼ੰਕਰ ਨੂੰ ਜਿੱਥੇ ਵੀ ਕੁਝ ਪੁੱਛਿਆ ਜਾਂਦਾ ਹੈ ਉਹ ਪੂਰਾ ਖੁੱਲ੍ਹ ਕੇ ਝੂਠ ਦਾ ਸਹਾਰਾ ਲੈਂਦਾ, ਕਿਉਂਕਿ ਜੇ ਮੋਦੀ ਔਰ ਐਸ ਜੈ ਸ਼ੰਕਰ ਦੀ ਇਹ ਰਿਲੇਸ਼ਨਸ਼ਿਪ ਹੈ ਜਿਹੜੀ ਉਹਨਾਂ ਦੇ ਹੀ ਅੰਦਰੂਨੀ ਬੰਦੇ ਨੇ ਘਰ ਕਾ ਭੇਤੀ ਲੰਕਾ ਢਾਏ, ਉਹਨੇ ਐਕਸਪੋਜ਼ ਕੀਤੀ ਹੈ ਸੁਬਰਾਮਨਿਅਮ ਸਵਾਮੀ ਨੇ, ਤੇ ਇਹਨਾਂ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ। ਹੁਣ ਕਿਸ ਹੱਦ ਤੱਕ ਜਾ ਕੇ ਗਲਵਾਨ ਵੈਲੀ ਤੋਂ ਬਾਅਦ ਚੀਨ ਦੀਆਂ ਚੀਜ਼ਾਂ ਬਾਈਕਾਟ ਕਰੋ, ਉਹਨਾਂ ਦਾ ਟਿਕਟੌਕ ਨਹੀਂ ਵੜਨ ਦਿੱਤਾ, ਕਿੰਨੀਆਂ ਐਪਾਂ ਉਹਨਾਂ ਦੀਆਂ ਕਲੋਜ਼ ਕਰਤੀਆਂ। ਫਿਰ ਕਿਸੇ ਸਿਆਣੇ ਨੇ ਕਿਹਾ ਜੇ ਬਾਈਕਾਟ ਲਾਈਨ ਰਹੀ ਤਾਂ ਤੁਹਾਡੇ ਮੰਦਰਾਂ 'ਚ ਕੋਈ ਭਗਵਾਨ ਨਹੀਂ ਰਹਿਣਾ, ਉਹ ਸਾਰੇ ਭਗਵਾਨ ਵੀ ਚੀਨ ਤੋਂ ਹੀ ਬਣ ਕੇ ਆਏ ਹੋਏ ਨੇ, ਨਿੱਕੀਆਂ ਨਿੱਕੀਆਂ ਅੱਖਾਂ ਵਾਲੇ। ਔਰ ਨਤੀਜੇ ਦੇ ਤੌਰ 'ਤੇ ਲੋਕਾਂ ਨੂੰ ਦੇ ਵਿੱਚ ਅਗੇਂਸਟ ਚਾਈਨਾ ਪੂਰਾ ਪ੍ਰੋਪੇਗੈਂਡਾ ਲਾਈਨ ਰਹੀ ਹੈ। ਹੁਣ ਜਦੋਂ ਇਹ ਸਾਰਾ ਪਾਰਟ ਪ੍ਰੈਜ਼ੀਡੈਂਟ ਟਰੰਪ ਰਿਪੀਟਡਲੀ ਛਿੱਤਰ ਉਹਨੇ ਰੱਖਿਆ, ਪਾਣੀ ਦੇ ਵਿੱਚ ਹੀ ਰੱਖਿਆ ਹੋਇਆ, ਹੁਣ ਭਿਉਂ ਕੇ ਮਾਰਨ ਦੀ ਲੋੜ ਨਹੀਂ ਹੁੰਦੀ, ਪਹਿਲਾਂ ਹੀ ਉਹ ਗਿੱਲਾ ਹੁੰਦਾ। ਉਹ ਜਦੋਂ ਭਿਉਂ ਕੇ ਅੱਜ ਵੀ ਅਸੀਂ ਜ਼ਿਕਰ ਕੀਤਾ ਹੈ ਕਿ 20ਵੀਂ ਵਾਰ ਉਹਨੇ ਜਿਹੜਾ ਨੈਟੋ ਦੇ ਸੈਕਟਰੀ ਜਨਰਲ ਦੇ ਨਾਲ ਮੀਟਿੰਗ ਵੇਲੇ ਕਿਹਾ ਜੀ ਮੈਂ ਜਿਹੜਾ ਨਿਊਕਲੀਅਰ ਵਾਰ ਰੁਕਵਾਈ, ਇੱਕ ਹਫ਼ਤਾ ਆਵੇ ਸੀ ਨਹੀਂ ਤਾਂ ਤਬਾਹੀ ਹੋ ਜਾਣੀ ਸੀ। ਹੁਣ ਇੱਧਰੋਂ ਜਦੋਂ ਔਰ ਅਜੇ ਤੱਕ ਕੋਈ ਮਿਨੀ ਟ੍ਰੇਡ ਡੀਲ ਜਿਹੜੀ ਸੀ ਕਿ ਜੀ 9 ਜੁਲਾਈ ਤੱਕ ਹੋ ਜਾਏਗੀ, ਅਗੇਨ 31 ਜੁਲਾਈ ਤੱਕ ਪੁਸ਼ ਕਰ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਵੀ ਅਜੇ ਗੱਲਬਾਤ, ਹੁਣ ਉਹਨਾਂ ਨੂੰ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਿ ਅਮਰੀਕਾ ਜੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਉਹ ਕੇਸ ਤਾਂ ਇਹਨਾਂ ਦੇ ਉੱਤੇ ਹੈ ਹੀ ਨੇ, ਅਡਾਨੀ ਨੂੰ ਵੀ ਪੂਰਾ ਰਗੜਾ ਦਿੱਤਾ ਹੋਇਆ, ਕੇਸ ਉਹਦਾ ਅੱਗੇ ਚੱਲ ਰਿਹਾ ਜੀ। ਹੁਣ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਸਰਵਾਈਵ ਕਿਵੇਂ ਕਰਾਂਗੇ। ਚਾਈਨਾ ਦੇ ਨਾਲ 116 ਤੋਂ 119 ਬਿਲੀਅਨ ਡਾਲਰ ਦਾ ਟ੍ਰੇਡ ਹੈ ਜਿਹੜਾ ਮੈਜੋਰਿਟੀ ਸਰਪਲਸ ਉਹਨਾਂ ਦੀ ਫੇਵਰ 'ਚ ਹੈ। ਹੁਣ ਇਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਇਹਨਾਂ ਦੇ ਕਹਿਣ 'ਤੇ ਚੀਨ ਦੀ ਧੌਣ ਨੂੰ ਪਏ ਹੋਏ ਸੀ, ਹੁਣ ਚੀਨ ਦੇ ਪੈਰ ਪਾੜ ਲਓ। ਪਹਿਲਾਂ SCO ਦੀ ਮੀਟਿੰਗ ਦੇ ਵਿੱਚ ਰਾਜਨਾਥ ਸਿੰਘ ਦਾ ਜੋ ਵਰਤਾਰਾ ਸੀ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਪਹਿਲਗਾਮ ਨੂੰ ਮੈਂ ਨਹੀਂ ਜੀ ਕਰਦਾ ਚਿੱਠੀ 'ਤੇ ਦਸਤਖਤ ਨਹੀਂ ਕੀਤੇ। ਦੂਜੀ ਵਾਰੀ ਆ ਜਿਹੜਾ ਹੁਣ ਬ੍ਰਾਜ਼ੀਲ ਦੇ ਵਿੱਚ ਹੋਇਆ ਉਹਦੇ 'ਚ ਦਸਤਖਤ ਕਰਤੇ, ਹਾਲਾਂ ਉਹਦੇ 'ਚ ਕੋਈ ਪਾਕਿਸਤਾਨ ਦਾ ਨਾਂ ਤਾਂ ਨਹੀਂ ਹੈ ਵੀ ਪਹਿਲਗਾਮ ਲਈ ਉਹ ਜ਼ਿੰਮੇਵਾਰ ਹੈ। ਹੁਣ ਐਸ ਜੈ ਸ਼ੰਕਰ ਇਹ ਆਲਮੋਸਟ 4 ਸਾਲ ਬਾਅਦ 2020 ਦੇ ਗਲਵਾਨ ਵੈਲੀ ਤੋਂ 5ਵੇਂ ਸਾਲ ਪਹੁੰਚਿਆ ਹੋਇਆ ਚਾਈਨਾ। ਹੁਣ ਮੈਂ ਕਿਉਂਕਿ ਵਕਤ ਦੀ ਸੀਮਾ ਮੈਂ ਡੀਟੇਲ 'ਚ ਖਬਰਾਂ 'ਚ ਨਹੀਂ ਜਾਵਾਂਗਾ, ਔਰ ਉਹਦੇ ਜੇ ਤੁਸੀਂ ਖਬਰਾਂ ਦੀਆਂ ਹੈਡਲਾਈਨਸ ਦੇਖੋ, ਉੱਥੇ ਐਸ ਜੈ ਸ਼ੰਕਰ ਕੀ ਕਹਿ ਰਿਹਾ, ਇੰਡੀਆ ਚਾਈਨਾ ਮਸਟ ਮੂਵ ਫਾਰਵਰਡ ਔਨ ਡੀ-ਐਸਕੇਲੇਸ਼ਨ, ਐਸ ਜੈ ਸ਼ੰਕਰ ਟੈਲਸ ਵੈਂਗ।
External Affairs Minister in Beijing for first visit since Galwan, ahead of SCO Foreign Minister meet, where language on terrorism to be closely watched. ਹੁਣ 5 ਸਾਲ ਬਾਅਦ ਉੱਥੇ ਗਿਆ ਹੈ, ਉੱਥੇ ਕਹਿ ਰਿਹਾ ਕਿ ਜੀ ਸਾਨੂੰ ਇਹ ਜਿਹੜੀ ਹੈ ਨਾ ਆਪਸੀ ਤਣਾਅ ਇਹਨੂੰ ਘਟਾਉਣਾ ਚਾਹੀਦਾ, ਡੀ-ਐਸਕੇਲੇਸ਼ਨ। ਹੁਣ ਤੁਸੀਂ ਦੂਸਰੀ ਖਬਰ ਉਹਨਾਂ ਦੀ ਹੈਡਲਾਈਨ ਨਾਲ ਦੇਖੋ, EAM ਜੈ ਸ਼ੰਕਰ in China, push for border stability, SCO unity and renewed bilateral ties। ਹੁਣ ਚਾਈਨਾ ਵਾਲੇ ਕੁਝ ਨਹੀਂ ਕਹਿ ਰਹੇ, ਉਹ ਸੁਣ ਰਹੇ ਨੇ, ਉਹ ਕਹਿ ਰਹੇ ਉੱਥੇ ਪਹੁੰਚ ਗਿਆ, ਕਹਿੰਦੇ ਜੀ ਇਹ ਬਾਰਡਰ ਦੇ ਉੱਤੇ ਸਟੇਬਿਲਿਟੀ ਹੋਣੀ ਚਾਹੀਦੀ ਹੈ, SCO ਸ਼ੰਘਾਈ ਕੋਆਪਰੇਸ਼ਨ ਆਰਗਨ ਉਹਨਾਂ ਦੀ ਯੂਨਿਟੀ ਹੋਣੀ ਚਾਹੀਦੀ ਹੈ, ਔਰ ਸਾਡੀਆਂ ਬਾਈਲੈਟਰਲ ਜਿਹੜੀਆਂ ਟਾਈਜ਼ ਨੇ ਉਹ ਬਹੁਤ ਮਜ਼ਬੂਤ ਹੋਣੀਆਂ ਚਾਹੀਦੀਆਂ। ਫਿਰ ਜੈ ਸ਼ੰਕਰ ਵੈਂਗ ਯੀ ਰਿਵਿਊ ਇੰਡੀਆ ਚਾਈਨਾ ਟਾਈਜ਼, ਸਟ੍ਰੈਸ ਪੀਪਲ ਸੈਂਟਰਿਕ ਸਟੈਪਸ ਐਂਡ ਬਾਰਡਰ ਸਟੇਬਿਲਿਟੀ, ਕਿ ਲੋਕਾਂ ਦਾ ਆਪਸ 'ਚ ਤਾਲਮੇਲ। ਹੁਣ ਮਾਨਸਰੋਵਰ ਯਾਤਰਾ ਵੀ ਸ਼ੁਰੂ ਹੋ ਗਈ, ਡਾਇਰੈਕਟ ਫਲਾਈਟਸ ਵੀ। ਕਿੱਥੇ ਗਿਆ ਤੁਹਾਡਾ ਕਿ ਜੀ ਅਸੀਂ ਜ਼ਮੀਨ ਵਾਪਸ ਲੈਣੀ ਹੈ, ਅਸੀਂ ਫਲਾਣਾ ਕਰਨਾ ਤੇ ਢਿਮਕਾ ਕਰਨਾ। ਹੁਣ ਚਾਈਨਾ ਦਾ ਰਵੱਈਆ ਕੀ ਹੈ? ਠੀਕ ਇਹਨਾਂ ਦਾ ਹੀ ਮੀਡੀਆ ਦੀ ਰਿਪੋਰਟਿੰਗ ਹੈ। ਅਹੈਡ ਆਫ ਜੈ ਸ਼ੰਕਰਜ਼ ਵਿਜ਼ਿਟ, ਚਾਈਨਾ ਸੇਜ਼ ਤਿੱਬਤ ਰਿਲੇਟਡ ਇਸ਼ੂਜ਼ ਥੌਰਨ ਇਨ ਟਾਈਜ਼ ਵਿਦ ਇੰਡੀਆ। ਇਹ ਜਿਹੜਾ ਤੁਸੀਂ ਦਲਾਈ ਲਾਮੇ ਨੂੰ ਉਹਦੇ 90 ਸਾਲਾਂ ਤੇ ਵਧਾਈ ਦੇ ਰਹੇ ਹੋ ਔਰ ਉਹਨੂੰ ਪ੍ਰਮੋਟ ਕਰ ਰਹੇ ਹੋ, ਇਹ ਸੂਲ ਹੈ ਭਾਰਤ ਚਾਈਨਾ ਰਿਲੇਸ਼ਨਸ਼ਿਪ ਦੇ ਵਿੱਚ। ਹੁਣ ਅਸੀਂ ਸਮਝਦੇ ਹਾਂ ਵੀ ਇਹਨਾਂ ਦੀ ਡਿਟੇਲ 'ਚ ਤਾਂ ਹੋਰ ਇਹਦੇ 'ਚ ਉਹੀ ਹੈ, ਤਰਲੇ ਕਰ ਰਹੇ ਨੇ ਹੁਣ ਐਸ ਜੈ ਸ਼ੰਕਰ ਜਾਂ ਦੂਜੇ, ਅਸੀਂ ਬ੍ਰਿਕਸ ਨੂੰ ਮਜ਼ਬੂਤ ਕਰੀਏ। ਇੱਧਰ ਅਮਰੀਕਾ 'ਚ ਕਹਿ ਕੇ ਗਏ ਨੇ ਜੀ ਅਸੀਂ ਨਹੀਂ ਕੋਈ ਡਾਲਰ ਦੇ ਬਰਾਬਰ ਕੁਝ ਵੀ ਖੜਾ ਹੋਣ ਦੇਣਾ ਚਾਹੁੰਦਾ। ਟਰੰਪ ਕਹਿੰਦਾ ਵੀ ਜਿਹੜਾ ਬ੍ਰਿਕਸ ਦੇ ਵਿੱਚ ਗਿਆ ਐਂਟੀ ਅਮਰੀਕਾ ਲਾਈਨ ਹੋਇਓ ਤੇ ਮੈਂ 50% ਟੈਰਿਫ ਠੋਕੂ। ਹੁਣ ਇਹਨਾਂ ਨੂੰ ਲੱਗ ਰਿਹਾ ਵੀ ਇੱਥੋਂ 76 ਪੈ ਰਹੇ ਨੇ, ਕੋਈ ਪਾਰਟ ਨਹੀਂ ਹੈ, ਚਾਈਨਾ ਦੇ ਪੈਰ ਫੜ ਲਓ। ਤੇ ਚਾਈਨਾ ਵੀ ਕੰਫਰਟ ਸੁਣ ਰਿਹਾ ਉਹਨਾਂ ਦੀਆਂ ਗੱਲਾਂ, ਪਰ ਉਹ ਕਹਿ ਰਿਹਾ ਕਿ ਭਾਈ ਆ ਜੋ ਤੁਸੀਂ ਦਲਾਈ ਲਾਮੇ ਵਾਲਾ ਕੰਮ ਕਰ ਰਹੇ ਹੋ ਔਰ ਇਹ ਦੂਜਾ। ਸੋ ਮਤਲਬ ਇਹ ਹੈ ਕਿ ਵੀ ਇਹ ਉਹੀ ਪਾਰਟ ਜਿਹੜਾ ਉਹ ਅਕਸਰ ਅਗੇਨ ਉਹੀ ਕਿ ਵੀ ਮਾਲਕ ਨੇ ਨੌਕਰ ਨੂੰ ਕਿਹਾ ਕਿ ਭਾਈ, ਨੌਕਰ ਕਹਿ ਰਿਹਾ ਜੀ ਮੇਰੀ ਤਨਖਾਹ ਵਧਾਓ, ਤਨਖਾਹ ਵਧਾਓ, ਨਹੀਂ ਤਾਂ ਮਾਲਕ ਨੇ ਕਿਹਾ ਨਹੀਂ ਤਾਂ ਕੀ ਬਈ ਜੀ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਹੁਣ ਉਹ ਐਨ ਚਾਰਜ ਫੇਰਿਓ ਛਤਰੌਲ ਇਹਨਾਂ ਦੀ ਹੋਈ ਹੈ ਹਰ ਪਾਸਿਓਂ ਇਸ ਵੇਲੇ ਤੋਏ ਔਰ ਬਿਲਕੁਲ ਜਿਲਚ ਹੈ ਇਹਨਾਂ ਦਾ। ਮਤਲਬ ਕੋਈ ਦੁਨੀਆ ਦਾ ਮੁਲਕ ਆ ਪਹਿਲਗਾਮ ਦਾ ਡਰਾਮਾ ਇਹਨਾਂ ਨੇ ਕੀਤਾ ਅਦਰ ਦੈਨ ਕਿ ਉਹ ਨੈਤਨਯਾਹੂ ਦਾ ਯਾਰ ਜਿਹੜਾ ਮੋਦੀ ਦਾ ਉਹ, ਤੇ ਕੋਈ ਦੁਨੀਆ ਦਾ ਮੁਲਕ ਇਹਨਾਂ ਦੇ ਨਾਲ ਨਹੀਂ ਖਲੋਤਾ। ਹੁਣ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਸਾਡੀ ਤਾਂ ਸਰਵਾਈਵਲ ਔਖੀ ਹੋ ਜਾਣੀ ਹੈ, ਤੇ ਜਾ ਕੇ ਚੀਨ ਦੇ ਪੈਰ ਫੜ ਲੈਣ ਕਿ ਚੀਨਮ ਸ਼ਰਣਮ ਗੱਛਾਮਿ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।